ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਅਗਲੇ ਸ਼ੋ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫੇਰ ਦੁਬਾਰਾ ਦੱਸ ਦਈਏ ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ 8:45 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਪਹਿਲੇ ਸੈਕਿੰਡ ਵਾਲੇ ਸੈਗਮੈਂਟ ਤੇ ਅਸੀਂ ਤੁਹਾਡੇ ਵਿਚਾਰ ਸੁਣੇ। ਪੰਜਾਬ ਖਾਸ ਕਰਕੇ ਅੰਮ੍ਰਿਤਸਰ ਤੋਂ ਜੋ ਸਿੱਖ ਕਾਰਕੁਨਾਂ ਦੀ ਫੜੋਫੜੀ ਹੋ ਰਹੀ ਹੈ ਉਸ ਤੇ ਤੁਸੀਂ ਆਪਣੇ ਬੜੇ ਵਧੀਆ ਵਿਚਾਰ ਦਿੱਤੇ ਨੇ। ਆਈ ਹੋਪ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਔਰ ਜੋ ਅਗਲਾ ਇਸ਼ੂ ਹੈ ਉਸ ਬਾਰੇ ਤੁਹਾਡੇ ਵਿਚਾਰ ਜਾਣੇ ਚਾਹਾਂਗੇ ਜੀ ਡਾਕਟਰ ਸਾਹਿਬ। ਦੇਖੋ, ਅਸੀਂ ਆਪਣੀ ਕਹਾਣੀ ਤਾਂ ਸੁਣਾਉਂਦੇ ਹੀ ਹਾਂ ਜੀ। ਪੰਜਾਬ 'ਚ ਕੀ ਚੱਲ ਰਿਹਾ ਹੈ, ਭਵਿੱਖ 'ਚ ਕੀ ਵਾਪਰ ਸਕਦਾ ਹੈ ਜੀ, ਪਰ ਸਾਡੇ ਗੁਆਂਢ 'ਚ ਦੋ ਖਿੱਤੇ, ਉਹ ਕਸ਼ਮੀਰ ਔਰ ਅਫਗਾਨਿਸਤਾਨ, ਉਹ ਲਗਾਤਾਰਤਾ ਨਾਲ ਬਲੀਡ ਕਰ ਰਹੇ ਨੇ ਜੀ। ਕਸ਼ਮੀਰ ਦੇ ਵਿੱਚ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਕੋਈ ਨੌਜਵਾਨ ਨਹੀਂ ਮਾਰਿਆ ਜਾਂਦਾ ਔਰ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ, ਔਰ ਪਿਛਲੇ ਦਿਨਾਂ 'ਚ ਹੀ 2-3 ਦਿਨ ਪਹਿਲਾਂ ਜਿਹੜੇ ਸੈਯਦ ਅਲੀ ਸ਼ਾਹ ਗਿਲਾਨੀ ਨੇ, ਉਹਨਾਂ ਦੀ ਹੁਰੀਅਤ ਕਾਨਫਰੰਸ ਤੇ ਇੱਕ ਸੀਨੀਅਰ ਨੇਤਾ ਨੂੰ ਵੀ ਗੋਲੀ ਨਾਲ ਉਡਾ ਦਿੱਤਾ। ਜਿਹੜਾ ਕੰਮ ਪੰਜਾਬ 'ਚ ਇਹਨਾਂ ਦੀਆਂ ਕੈਟਾਂ, ਬਲੈਕ ਕੈਟਸ ਏਜੰਸੀਆਂ ਦੀਆਂ ਕਰਦੇ ਗਈਆਂ ਸੀ, ਉਹੀ ਹੁਣ ਕਸ਼ਮੀਰ ਦੇ ਵਿੱਚ ਵੀ ਸ਼ੁਰੂ ਕੀਤਾ ਹੋਇਆ ਜੀ। ਔਰ ਅਫਗਾਨਿਸਤਾਨ, ਬੇਸ਼ੱਕ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਕਿ ਕਿਵੇਂ ਮਾਸਕੋ ਦੇ ਵਿੱਚ 11 ਦੇਸ਼, ਉਹਨਾਂ ਦੇ ਨੁਮਾਇੰਦੇ, ਰੂਸ ਨੇ ਮੀਟਿੰਗ ਹੋਸਟ ਕੀਤੀ ਤਾਲਿਬਾਨ ਦੇ ਨਾਲ, ਖੁੱਲ੍ਹੀ ਗੱਲਬਾਤ, ਕਿਉਂਕਿ ਦੋਹਾ ਦੇ ਵਿੱਚ ਅਮਰੀਕਾ ਦੇ ਨਾਲ ਤਾਂ ਉਹਨਾਂ ਦਾ ਡਾਇਲੌਗ ਚੱਲ ਹੀ ਰਿਹਾ ਸੀ, ਲੇਕਿਨ ਉਹਦੇ 'ਚ ਹੁਣ ਜਿਹੜਾ ਉਸ ਨੂੰ ਹੋਰ ਐਕਸਪੈਂਡ ਕਰਦੇ ਆ, ਰਸ਼ੀਆ ਵੀ ਇੱਕ ਪਲੇਅਰ ਬਣ ਕੇ ਉੱਭਰਿਆ, ਉਹਦੇ ਵੀ ਵੈਸਟਰਨ ਇੰਟਰਸਟ ਨੇ। ਹਾਲਾਂਕਿ ਸਾਰੇ ਦਾ ਦਾਰਮਦਾਰ ਪਾਕਿਸਤਾਨ ਤੇ ਹੈ, ਇਹ ਗੱਲ ਅਮਰੀਕਾ ਨੂੰ ਵੀ ਸਮਝ ਆ ਗਈ ਹੈ ਔਰ ਰੂਸ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਕੋਈ ਵੀ ਉੱਥੇ ਜਿਹੜਾ ਉਹ ਗੱਲਬਾਤ ਨਹੀਂ ਸਫਲ ਹੋ ਸਕਦੀ। ਔਰ ਪਾਕਿਸਤਾਨ ਕੀ ਪਲੇਅਰ ਹੈ, ਪਰ ਇਹ ਪਹਿਲੀ ਵਾਰ ਸੀ ਕਿ ਇਹਦਾ ਦਾਇਰਾਕਾਰ ਹੋਰ ਵੀ ਉਹਦੇ 'ਚ ਚੀਨ ਔਰ ਈਰਾਨ ਔਰ ਈਵਨ ਭਾਰਤ ਨੇ ਵੀ ਜਿਹੜਾ ਆਪਣੀ ਉੱਥੇ ਭਾਵੇਂ ਐਜ਼ ਏ ਆਬਜ਼ਰਵਰ ਹੀ ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਇੱਕ ਡੈਲੀਗੇਸ਼ਨ ਸੀਨੀਅਰ ਡਿਪਲੋਮੈਟਸ ਦਾ ਭੇਜਿਆ, ਪਰ ਇਹ ਵੀ ਕੋਸ਼ਿਸ਼ 'ਚ ਨੇ ਕਿ ਵੀ ਜਾਂਦੇ ਜਾਂਦੇ ਇਸ ਜਿਹੜਾ ਜਾਂਦੀ ਬਾਰ ਦਾ ਮੇਵੇ 'ਚੋਂ ਸਾਨੂੰ ਵੀ ਕੋਈ ਜਿਹੜਾ ਹੈ ਇੱਕ ਬੁੱਕ ਭਰ ਕੇ ਕੋਈ ਮਿਲ ਜਾਏ ਜੀ। ਲੇਕਿਨ ਮੈਂ ਸਮਝਦਾ ਵੀ ਇਹ ਉਹਨਾਂ ਦੀ ਅਫਗਾਨ ਲੋਕਾਂ ਦੀ ਬਦਕਿਸਮਤੀ ਵੀ ਮੈਂ ਕਿਸੇ ਪਾਸਿਓਂ ਦੇਖਦਾ ਕਿ ਇੱਕ ਤੋਂ ਬਾਅਦ ਇੱਕ ਉਹਨਾਂ ਦੀ ਬਹਾਦਰੀ ਨੂੰ ਤਾਂ ਅਸੀਂ ਹਮੇਸ਼ਾ ਟ੍ਰਿਬਿਊਟ ਦਿੰਦੇ ਹਾਂ ਕਿ ਕਿਵੇਂ ਉਹਨਾਂ ਨੇ ਇਹਨਾਂ 40 ਸਾਲਾਂ ਦੇ ਵਿੱਚ 1979 ਤੋਂ ਲੈ ਕੇ ਦੋ ਸੁਪਰ ਪਾਵਰਸ, ਸੋਵੀਅਤ ਯੂਨੀਅਨ ਵੀ ਔਰ ਅਮਰੀਕਾ ਸਮੇਤ ਨੈਟੋ, ਉਹਨਾਂ ਦੇ ਖਿਲਾਫ ਉਹ ਖਲੋਤੇ। ਔਰ ਅੱਜ ਜੋ ਹਾਲਾਤ ਬਣੇ ਹੋਏ ਨੇ, ਇੱਕ ਤਾਂ ਇਹ ਵੀ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਵੀ ਜ਼ਾਹਿਰਾ ਤੌਰ ਤੇ ਦੁਸ਼ਮਣ ਕੌਣ ਹੈ ਜੀ। ਇੱਕ ਇਹ ਹੈ ਵੀ ਜਿਹੜਾ ਦੁਸ਼ਮਣ ਜਾਂ ਉਹਨਾਂ ਦੀਆਂ ਏਜੰਸੀਜ਼ ਨੇ ਉਹ ਤੁਹਾਡੀ ਕੌਮ ਜਾਂ ਤੁਹਾਡੀ ਸੁਸਾਇਟੀ ਨੂੰ ਹੀ ਇਸ ਕਦਰ ਵੰਡ ਦਿੰਦੀਆਂ ਨੇ। ਭਾਵੇਂ ਸਰਕਾਰ ਜਿਹੜੀ ਉੱਥੇ ਖੜੀ ਕੀਤੀ ਹੋਈ ਹੈ ਅਫਗਾਨਿਸਤਾਨ 'ਚ, ਜ਼ਾਹਿਰ ਹੈ ਅਮਰੀਕਾ ਔਰ ਨੈਟੋ ਦੀ ਪ੍ਰੋਕਸੀ ਆਊਟਫਿਟ ਹੈ ਜੀ। ਹੁਣ ਜਿਹੜੇ ਲੋਕ ਉਹਦੇ ਬਰਾਬਰ ਲੜ ਰਹੇ ਨੇ, ਜਿਨ੍ਹਾਂ ਨੂੰ ਤਾਲਿਬਾਨ ਕਿਹਾ ਜਾਂਦਾ, ਉਹ ਮੂਲ ਤੌਰ ਦੇ ਉੱਤੇ ਪਠਾਨ ਨੇ, ਪਸ਼ਤੋ ਸਪੀਕਿੰਗ ਲੋਕ। ਪਰ ਜਿਹੜੇ ਸਭ ਥੋੜੇ ਬਹੁਤ ਅਮਰੀਕਨ ਵੀ ਜਾਂ ਦੂਜੇ ਵੀ ਮਰਦੇ ਨੇ, ਪਰ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੈ ਇਸ ਸਾਰੇ ਦੇ ਵਿੱਚ, ਕਿਉਂਕਿ ਮਲਟੀਪਲ ਪਲੇਅਰਸ ਨੇ, ਕੋਈ ਪਤਾ ਨਹੀਂ ਹੈ ਕੌਣ ਕਿਹਨੂੰ ਕੀ ਪਲੇ ਕਰ ਰਿਹਾ। ਪਰ ਮੈਂ ਇਸ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਕਿ ਅਫਗਾਨਾਂ ਨੇ ਕਿੰਨੀ ਕੀਮਤ ਦੀ ਚੁਕਾਈ ਹੈ ਔਰ ਚੁਕਾ ਰਹੇ ਨੇ। ਅੱਜ ਵੀ ਜਦੋਂ ਇਸ ਇਸ਼ੂ ਨੂੰ ਮੈਂ ਵਿਚਾਰ ਲਈ ਚੁਣਿਆ, ਕਾਬਲ ਦੇ ਵਿੱਚ ਇੱਕ ਉਸ ਹਾਲ 'ਚ ਜਿੱਥੇ ਕਿ ਹਜ਼ਰਤ ਮੁਹੰਮਦ ਸਾਹਿਬ ਨਬੀ, ਸ਼ਾਇਦ ਮਿਲਤੇ ਨਬੀ ਕੁਛ ਇਸ ਕਿਸਮ ਦਾ ਲਫ਼ਜ਼ ਇਸਤੇਮਾਲ ਹੁੰਦਾ ਹੈ, ਉਹ ਉਹਨਾਂ ਦੇ ਜਨਮ ਦਿਨ ਨੂੰ ਜਿਹੜਾ ਉਹ ਡੈਡੀਕੇਟਡ ਸਮਾਗਮ ਹੁੰਦੇ ਨੇ ਸਾਰੇ ਪਾਸੇ। ਇੱਥੇ ਨਿਊਯਾਰਕ 'ਚ ਵੀ ਸੀ, ਸਾਨੂੰ ਰਾਜਾ ਰਜ਼ਾਕ ਜੀ ਦੀ ਕਾਲ ਵੀ ਆਈ ਕਿ ਉਹ ਸਾਨੂੰ ਇਨਵਾਈਟ ਕਰ ਰਹੇ ਸੀ ਉੱਥੇ ਆਉਣ ਲਈ, ਪਰ ਕਿਉਂਕਿ ਅਸੀਂ ਇਹ ਵੀਕਐਂਡ ਵਾਸ਼ਿੰਗਟਨ DC ਸੀ, ਸੋ ਉਸੇ ਨਾਲ ਰਿਲੇਟਡ ਹੀ ਫੰਕਸ਼ਨ ਜਿਹੜਾ ਹੈ ਉਹ ਕਾਬਲ ਦੇ ਵਿੱਚ ਸੀ, ਜਿੱਥੇ ਕਿ ਇੱਕ ਖੁਦਕੁਸ਼ ਹਮਲਾਵਰ ਨੇ ਜਿਹੜਾ ਹੈ ਉਹ ਐਨ ਉਸ ਜਿਹਦੇ 'ਚ ਉਹਨਾਂ ਦੇ ਰਿਲੀਜੀਅਸ ਲੋਕ, ਕਲੈਰਿਕਸ ਜਿਨ੍ਹਾਂ ਨੂੰ ਕਹਿੰਦੇ ਨੇ, ਜਾਂ ਉਹਨਾਂ ਦੀਆਂ ਮਜ਼ਹਬੀ ਸ਼ਖਸੀਅਤਾਂ ਸੀ, ਉਹਦੇ 'ਚ ਆ ਕੇ ਉਹਨੇ ਉਹ ਆਪਣੇ ਆਪ ਨੂੰ ਬਲੋ ਕਰ ਲਿਆ। ਔਰ ਜਿਹੜੀ ਖਬਰ ਹੈ 50 killed 70 hurt in ਕਾਬਲ ਸੁਸਾਈਡ ਅਟੈਕ, ਇਹ ਜਿਹੜਾ ਉਹਦੇ 'ਚ 50 ਬੰਦੇ ਮਰੇ ਨੇ, 70 ਤੋਂ ਜ਼ਿਆਦਾ ਜ਼ਖਮੀ ਨੇ। ਔਰ ਇਸ ਸਾਰੇ 'ਚ ਜਿਹੜਾ ਵਾਹਿਦ ਮਜਰੋ
ਹੈਲਥ ਮਿਨਿਸਟਰੀ ਸਪੋਕਸਮੈਨ ਨੇ ਕਿਹਾ ਕਿ ਵੀ ਜਿਹੜੇ ਜ਼ਖਮੀ ਨੇ ਕਾਫੀ ਜ਼ਖਮੀ ਵੀ ਨੇ ਉਹਨਾਂ 'ਚ। ਸੋ ਇਹਦੇ 'ਚ ਮੈਂਬਰਸ ਆਫ ਉਲਮਾ ਕੌਂਸਲ, ਵੈਡਿੰਗ ਹਾਲ ਸੀ ਜਿੱਥੇ ਕਿ ਪ੍ਰੋਫੈਟ ਮੁਹੰਮਦ ਸਾਹਿਬ ਦਾ ਬਰਥਡੇ ਮਨਾਇਆ ਜਾ ਰਿਹਾ ਸੀ ਔਰ ਉਹਨੇ ਵਿਚਕਾਰ ਆ ਕੇ ਕੀਤਾ। ਅਜੇ ਤੱਕ ਜ਼ਿੰਮੇਵਾਰੀ ਤਾਂ ਕਿਸੇ ਨੇ ਨਹੀਂ ਲਈ ਹੈ, ਲੇਕਿਨ ਇਹ ਇਸ ਵੇਲੇ ਪੁਆਇੰਟ ਆਊਟ ਹੋ ਰਿਹਾ ਕਿ ਇਸਲਾਮਿਕ ਸਟੇਟ ਜਿਹੜੀ ਕਿ ਉੱਥੇ ਰੀਸੈਂਟਲੀ ਕਾਫੀ ਐਕਟਿਵ ਹੋਏ ਨੇ, ਹੋ ਸਕਦਾ ਹੈ ਉਹਨਾਂ ਨੇ ਕੀਤਾ ਹੋਏ। ਹੁਣ ਜ਼ਾਹਰ ਹੈ ਵੀ ਇਹਨੂੰ ਭਾਵੇਂ ਤੁਸੀਂ ਕੋਈ ਮਜ਼ਹਬੀ ਦੇ ਤੇ ਸ਼ਾਇਦ ਰੈਫਰੈਂਸਿਸ ਵੀ ਹੋਣਗੇ, ਮੇਰਾ ਖਿਆਲ ਹੈ ਵੀ ਜਿਵੇਂ ਸਾਊਦੀ ਅਰੇਬੀਆ ਦੇ ਵਿੱਚ ਜਾਂ ਜਿਹੜਾ ਬਿਲਕੁਲ ਸੁੰਨੀ ਇਸਲਾਮਿਕ ਟ੍ਰੈਡੀਸ਼ਨ 'ਚ ਹਜ਼ਰਤ ਸਾਹਿਬ ਦਾ ਜਨਮ ਦਿਨ ਨਹੀਂ ਮਨਾਉਂਦੇ ਹੈ ਜਾਂ ਇਸ ਕਿਸਮ ਦੀ ਫੈਨਫੇਅਰ ਨਾਲ ਨਹੀਂ ਕਰਦੇ। ਮੈਂ ਕੁਝ ਨਹੀਂ ਕਮੈਂਟ ਕਰਨਾ ਚਾਹੁੰਦਾ, ਮੇਰੀ ਕੋਈ ਜਾਣਕਾਰੀ ਇਹਦੇ ਤੇ ਅਧੂਰੀ ਹੈ, ਲੇਕਿਨ ਇਹ ਅੱਜ ਕੀਮਤ ਉੱਥੇ ਜਿਹੜੀ ਹੈ ਐਵਰੀ ਡੇ ਇਹ ਹੋ ਰਿਹਾ ਕੁਛ ਨਾ ਕੁਛ। ਔਰ ਪਿਛਲੇ ਦਿਨਾਂ 'ਚ ਅਫਗਾਨਿਸਤਾਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਗਨੀ, ਕਿਉਂਕਿ ਇਹ ਪ੍ਰੋਫੈਸਰ ਵੀ ਰਹੇ ਨੇ ਐਂਥਰੋਪੋਲੋਜੀ ਦੇ, ਇੰਟਰਨੈਸ਼ਨਲ ਸਟੱਡੀਜ਼ ਔਰ ਜੌਨ ਹੌਪਕਿਨ ਸਕੂਲ ਆਫ ਐਡਵਾਂਸਡ ਇੰਟਰਨੈਸ਼ਨਲ ਸਟੱਡੀ ਵਾਸ਼ਿੰਗਟਨ, ਉਹਨਾਂ ਨੇ ਇੱਕ ਵੀਡੀਓ ਕਾਨਫਰੰਸ ਰਾਹੀਂ ਜਿਹੜਾ ਹੈ ਉਹ ਆਪਣਾ ਲੈਕਚਰ ਦਿੱਤਾ ਔਰ ਇਹ ਦੱਸਦਾ ਹੈ ਵੀ ਕਿਸ ਲੈਵਲ ਤੱਕ ਉੱਥੇ ਜਾਨੀ ਨੁਕਸਾਨ ਹੋ ਰਿਹਾ ਹੈ। ਔਰ ਇਹਦੀ ਹੈਡਲਾਈਨ ਹੈ almost 30,000 Afghan troops killed since 2015 President Ghani। 2015 ਅਜੇ 18 ਮੁੱਕਿਆ ਨਹੀਂ ਹੈ ਔਰ ਇਹ ਅਫਗਾਨ ਟਰੂਪਸ ਦੀ ਗੱਲ ਕਰ ਜਿਹੜੇ ਪਠਾਨ ਨੇ। 35,000 ਅਫਗਾਨ ਜਿਹੜਾ ਫੌਜੀ ਹੈ ਕਿਹਦੇ ਖਿਲਾਫ ਲੜ ਰਿਹਾ ਹੈ? ਤਾਲਿਬਾਨ ਦੇ। ਤਾਲਿਬਾਨ ਕੌਣ ਨੇ? ਉਹ ਵੀ ਪਸ਼ਤੂਨ ਪਠਾਨ ਨੇ। ਸੋ ਜੇ 30,000 ਅਫਗਾਨ ਮਰਿਆ ਤੇ ਜੇ ਇੱਕ ਦੇ ਨਾਲ ਇੱਕ ਵੀ ਤਾਲਿਬਾਨ ਜੋੜ ਲਿਆ ਤਾਂ 30,000 ਤਾਂ ਘੱਟੋ ਘੱਟ ਇਹਨਾਂ 2.5-3 ਸਾਲ 'ਚ ਤਾਲਿਬਾਨ ਵੀ ਮਰੇ ਹੋਣਗੇ ਤੇ ਦੋਨੋਂ ਹੀ ਸਾਈਡ ਦੇ ਉੱਤੇ ਪਠਾਨ ਨੇ। ਦੇਖੋ ਔਰ ਇਹ ਤੁਸੀਂ ਦੇਖੋ ਵੀ ਕੁੱਲ ਮਿਲਾ ਕੇ ਕੀ ਗੇਮ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਦਾ ਡੈਥ ਟੋਲ among Afghanistan security forces is nearly 30,000 since the start of 2015. Afghan President Ashraf Ghani has said a figure far higher than anything previously acknowledged. ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਮੰਨਿਆ ਹੈ ਕਿ ਵੀ ਇੰਨੀ ਵੱਡੀ ਗਿਣਤੀ 'ਚ ਅਫਗਾਨ ਜਿਹੜੇ ਨੇ ਮਾਰੇ ਗਏ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ 28,529 of our security forces have lost their lives and become martyrs of our freedom. In the same time frame, 58 Americans have been killed, he said. ਹੁਣ ਸਿਰਫ ਜਿਨ੍ਹਾਂ ਦੀ ਇਹ ਲੜਾਈ ਉੱਥੇ ਜਿਨ੍ਹਾਂ ਨੇ ਜਾ ਕੇ ਥੋਪੀ ਹੈ, ਸਿਰਫ 58 ਅਮਰੀਕਨ ਸੋਲਜਰ ਮਰੇ ਨੇ ਤੇ 30,000 ਜਿਹੜਾ ਅਫਗਾਨ ਹੈ ਉਹ ਇਸ ਪੀਰੀਅਡ 'ਚ ਹੋਇਆ। ਹੁਣ ਗੱਲ ਸਿਰਫ ਇਹ ਨਹੀਂ ਹੈ ਵੀ ਅਫਗਾਨਿਸਤਾਨ ਜਾਂ ਉਹਨਾਂ ਦੇ ਪਠਾਨ ਹੀ ਸਫਰ ਕੀਤਾ, ਪਾਕਿਸਤਾਨ। ਹੁਣ ਅੱਜ ਜਿਹੜੀ ਸਟੇਟਮੈਂਟ ਨੂੰ ਭਾਰਤੀ ਮੀਡੀਆ ਇਲੈਕਟ੍ਰੋਨਿਕ ਬੜੇ ਡਿਬੇਟ ਕਰ ਰਹੇ ਨੇ, ਉਹਨੇ ਕਿਤੇ ਫੇਰ ਕਿਹਾ ਪ੍ਰੈਜ਼ੀਡੈਂਟ ਟਰੰਪ ਨੇ ਕਿ ਜੀ ਦੇਖੋ ਪਾਕਿਸਤਾਨੀਆਂ ਨੇ ਸਾਨੂੰ ਫੂਲ ਬਣਾਇਆ, ਅਸੀਂ $1.5 ਬਿਲੀਅਨ ਇਹਨਾਂ ਨੂੰ ਦਿੰਦੇ ਸੀ ਹਰ ਸਾਲ ਔਰ ਉੱਥੇ ਉਹਨੂੰ ਉਸਾਮਾ ਨੂੰ ਲੁਕਾ ਕੇ ਰੱਖ ਛੱਡਿਆ ਐਬਟਾਬਾਦ, ਸਾਨੂੰ ਦੱਸਿਆ ਹੀ ਨਹੀਂ, ਸਮਝਦੇ ਨੇ ਵੀ ਅਸੀਂ ਉੱਲੂ ਹਾਂ। ਹਾਲਾਂ ਇਹ ਕਈ ਵਾਰੀ ਆਇਆ ਕਿ ਭਾਈ ਤੁਸੀਂ ਜੋ ਤੁਹਾਡੀਆਂ ਫੋਰਸਿਸ ਉੱਥੇ ਬੈਠੀਆਂ ਨੇ ਉਹਨਾਂ ਦਾ ਜਿਹੜਾ ਸਾਰਾ ਖਰਚਾ, ਰੋਡਸ ਉਹਨਾਂ ਦਾ ਸਾਰਾ ਹੋਰ ਹੈ, ਇਹ ਤਾਂ ਤੁਸੀਂ ਜਿਹੜਾ ਹੈ ਉੱਥੋਂ ਜਿਹੜੀਆਂ ਸਰਵਿਸਿਜ਼ ਉਹਨਾਂ ਦੀਆਂ ਲੈਂਦੇ ਹੋ ਉਹਨਾਂ ਦਾ ਬਿੱਲ ਦਿੰਦੇ ਰਹੇ ਹੋ, ਉਹ ਵੀ ਅਜੇ ਡਿਊ ਹੈ। ਲੇਕਿਨ ਮੈਂ ਇਸ ਡਿਟੇਲ 'ਚ ਨਹੀਂ ਜਾਵਾਂਗਾ। ਲੇਕਿਨ ਇਹ ਜਾਣਦੇ ਹੋਇਆ ਜੇ ਅਫਗਾਨ ਪ੍ਰੈਜ਼ੀਡੈਂਟ 2.5-3 ਸਾਲ ਦੇ ਵਿੱਚ ਕਹਿੰਦਾ ਹੈ ਕਿ ਵੀ ਅਫਗਾਨ ਟਰੂਪਸ 30,000 ਮਰੇ ਨੇ ਤੇ ਪਾਕਿਸਤਾਨ ਦੀਆਂ ਕੈਜੂਅਲਟੀਜ਼ ਕੱਲੀਆਂ ਪਾਕਿਸਤਾਨੀ ਫੌਜੀਆਂ ਦੀਆਂ ਹੀ ਨਹੀਂ, ਸਿਵਿਲੀਅਨਸ ਜਿਹੜੇ ਡਰੋਨ ਅਟੈਕ। ਔਰ ਇੱਕ ਨਿਊਜ਼ ਸਟੋਰੀ ਜਿਹੜੀ ਕੁਝ ਦਿਨ ਪਹਿਲਾਂ ਸੀ, ਜੇ ਪਾਕਿਸਤਾਨ ਦੇ ਵਿਦਨ ਵੀ ਜਿਹੜਾ ਖਾਸ ਤੌਰ ਤੇ ਪਾਕਿਸਤਾਨ ਦੀ ਟ੍ਰਾਈਬਲ ਬੈਲਟ ਹੈ ਉਹਦੇ 'ਚ ਕੀ ਹੋਇਆ ਇਹਨਾਂ ਸਾਲਾਂ 'ਚ ਖਬਰ ਹੈ 2,714 people killed in 409 US drone attacks in Pakistan since January 2004। 2004 ਤੋਂ ਲੈ ਕੇ ਯਾਨੀ ਪਿਛਲੇ 14 ਸਾਲਾਂ 'ਚ 409 ਡਰੋਨ ਅਟੈਕ ਪਾਕਿਸਤਾਨ ਦੀ ਟੈਰੀਟਰੀ ਤੇ ਹੋਏ ਨੇ, ਜਿਨ੍ਹਾਂ ਦੇ ਵਿੱਚ 2,714 ਲੋਕ ਮਾਰੇ ਗਏ। ਹਾਲਾਂ ਜਿਹੜੇ ਕੁੱਲ ਪਾਕਿਸਤਾਨੀ ਡੈਥਸ ਨੇ ਉਹ ਮੈਂ ਸ਼ਾਇਦ ਫਿਗਰ 70,000 ਦੇਖ ਰਿਹਾ ਸੀ, ਉਹਦੇ 'ਚੋਂ ਦਹਿਸ਼ਤਗਰਦੀ ਦਾ ਸ਼ਿਕਾਰ ਪਿਸ਼ਾਵਰ ਦੇ ਵਿੱਚ ਸਕੂਲ ਬੱਚੇ ਔਰ ਜਿਹੜੀਆਂ ਸਾਰੀਆਂ ਹੀ ਲਹਿਰਾਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਭਾਰਤ ਦੀਆਂ ਏਜੰਸੀਆਂ, ਕੁਲਭੂਸ਼ਣ ਯਾਦਵ, ਰਾਹ ਦਾ ਕੰਮ,
ਔਰ ਦੂਸਰੀਆਂ ਏਜੰਸੀਆਂ ਦਾ ਕੰਮ। ਪਰ ਇੰਨੇ ਵੱਡੇ ਲੈਵਲ ਦੇ ਉੱਤੇ 409 ਡਰੋਨ ਅਟੈਕ ਹੋਣਾ ਔਰ 3000 ਦੇ ਕਰੀਬ ਬੰਦਾ ਮਾਰਿਆ ਜਾਣਾ। ਦਾ US has carried out a total of 409 drone attacks in Pakistan, targeting suspected militants since January 2004, killing 2,714 people and injuring 720 others, a media report said on Friday. Islamabad Dateline ਦੀ ਖਬਰ ਹੈ। The attacks carried out by CIA operated drones over the years have targeted the areas of Bajor, Bannu, Hangu, Khyber, Khurram, Muhammad, North Waziristan, Nushki, Orkzai, South Waziristan, Dawn reported। ਇਹ Dawn ਅਖਬਾਰ ਦੀ ਇਹ ਸਾਰਾ ਏਰੀਆ ਉਹੀ ਜਿਹੜਾ ਹੁਣ ਖੈਬਰ ਪਖਤੂਨਵਾ ਦਾ ਹਿੱਸਾ ਹੈ ਔਰ ਇਹ ਜਿਹੜੇ ਨੇ majority of the drone strikes were carried out during the government of the Pakistan People's Party between 2008 and 2012। ਸੋ ਜ਼ਾਹਰਾ ਤੌਰ ਦੇ ਉੱਤੇ ਜੇ ਇੰਨੇ ਲੋਕ ਡਰੋਨ ਅਟੈਕ ਚ ਮਰੇ ਨੇ ਔਰ ਫਿਗਰ ਜਿਹੜੀਆਂ ਅਸੀਂ ਦਿੱਤੀਆਂ ਵੀ ਸਿਵਿਲੀਅਨਸ ਕੇ ਸਾਥ ਤੱਕ ਔਰ ਜੋ ਪਾਕਿਸਤਾਨ ਦੀ ਇਕਨੋਮੀ ਦਾ ਹਾਲ ਕਰ ਦਿੱਤਾ ਹੈ, ਜੋ ਪਾਕਿਸਤਾਨ ਦੀ ਸੁਸਾਇਟੀ ਦੇ ਵਿੱਚ ਅਨਸਟੇਬਿਲਿਟੀ ਔਰ ਦੂਸਰੇ ਇਸ ਸਭ ਦੇ ਲਈ ਕੌਣ ਜ਼ਿੰਮੇਵਾਰ ਹੈ। ਬਿਲਕੁਲ। ਔਰ ਇਹੀ ਵਾਰ ਔਰ ਅਸੀਂ ਅਫਗਾਨਾਂ ਦਾ ਪਹਿਲਾਂ ਹੀ ਜ਼ਿਕਰ ਕਰਕੇ ਹਟੇ ਹਾਂ ਵੀ ਇਸ ਵੇਲੇ ਜਿਹੜੇ ਦੋਨੋਂ ਹੀ ਆਇਲ ਦੇ ਉੱਤੇ ਖਲੋਤੇ ਨੇ ਔਰ ਜਿਨ੍ਹਾਂ ਦੀ ਇਹ ਵਾਰ ਨਹੀਂ ਹੈ ਪਠਾਨਾਂ ਦੀ, ਕਿਉਂ ਇੱਕ ਦੂਜੇ ਨਾਲ ਲੜਨਗੇ ਜਾਂ ਪਾਕਿਸਤਾਨ ਦੇ ਖਿਲਾਫ ਉਹ ਤੇ ਨੈਕਸਟ ਡੋਰ ਨੇਬਰ ਹੈ। ਅਫਗਾਨਿਸਤਾਨ ਇੱਕ ਲੈਂਡ ਲੌਕਡ ਕੰਟਰੀ ਹੈ ਔਰ ਉਹਨਾਂ ਦਾ ਜਿਹੜਾ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਤਾਂ ਪੱਕਦੀ ਹੈ ਕਿ ਵੀ ਉਹ ਜਿਹੜਾ ਉਹਨਾਂ ਦੇ ਪਾਕਿਸਤਾਨ ਤੋਂ ਵਾਇਆ ਟਰੱਕਸ ਔਰ ਦੂਸਰਾ ਸਟਫ ਜਾਂਦਾ ਹੈ। ਇਸੇ ਤਰ੍ਹਾਂ ਉਹਨਾਂ ਦਾ ਟ੍ਰੇਡ ਹੈ, ਜੇ ਭਾਰਤ ਤੱਕ ਜਾਂ ਯੂਰਪ ਤੱਕ ਉਹਨਾਂ ਦੀ ਮਾਰਕੀਟ ਦੋਨੋਂ ਪਾਸੇ ਜਿਹੜਾ ਹੈ ਉਹਨਾਂ ਦਾ ਲੈਂਡ ਰਾਊਟ ਹੈ। ਸੋ ਉਹਨਾਂ ਨੂੰ ਤਾਂ ਇੱਕ ਪਾਸੇ ਉਹਨਾਂ ਦਾ ਬਾਕੀ ਚੀਜ਼ਾਂ ਤਬਾਹ ਹੋਈਆਂ ਨੇ ਔਰ ਇਹ ਜਿਹੜੇ ਹੁਣ 2001 ਤੋਂ ਲੈ ਕੇ 17 ਸਾਲਾਂ ਜੋ ਰੋਜ਼ੀ ਕਟਰ ਡੇਜ਼ੀ ਕਟਰ ਜੋ ਸੁੱਟਿਆ ਉਹਨੇ ਜ਼ਮੀਨ ਦਾ ਕੀ ਹਾਲ ਕੀਤਾ, ਲੋਕਾਂ ਦਾ ਕੀ ਹਾਲ ਕੀਤਾ। ਇਹ ਜਿਹੜੀਆਂ ਜਦੋਂ ਅਸੀਂ ਕਿਲਿੰਗਸ ਦੇਖਦੇ ਹਾਂ ਜੇ 30,000 ਕਿਲਿੰਗ ਹੈ ਤੇ ਹਮੇਸ਼ਾ ਕੱਲਾ ਉਹਨਾਂ ਦੇ ਫੌਜੀਆਂ ਦੀ ਤੇ ਫਿਰ ਜਿਹੜੇ ਓਵਰਆਲ ਬੰਬ ਜਾਂ ਡਰੋਨ ਜਾਂ ਦੂਜੇ ਹੁੰਦੇ ਨੇ ਫॉर एवरी 1 ਕਿਲਡ 3 ਆਰ ਵੂਨਡਡ। ਮਾਈ ਗॉड। ਜਦੋਂ ਵੀ ਕਲੋਜ਼ ਫਾਇਰ ਹੁੰਦਾ ਇੱਕ ਜੇ ਮਰਦਾ 3 ਜ਼ਖਮੀ ਹੁੰਦੇ ਨੇ। ਸੋ ਜ਼ਾਹਰ ਹੈ ਵੀ ਉਹਨਾਂ ਦੀ ਅੱਗੋਂ ਟੇਕ ਕੇਅਰ ਕਰਨ ਚ ਕਿੰਨੇ ਲੋਕ ਇਨਵੋਲਵ ਹੁੰਦੇ ਨੇ, ਉਹਨਾਂ ਦਾ ਕੀ ਹੁੰਦਾ। ਸੋ ਸਾਰੀ ਸੁਸਾਇਟੀ ਨੂੰ ਹੀ ਜਿਹੜਾ ਕਿਸ ਕਦਰ ਬਣਾ ਦਿੱਤਾ ਤੇ ਜਿਹੜੇ ਸਫਰ ਕਰ ਰਹੇ ਨੇ ਪਾਕਿਸਤਾਨ ਔਰ ਅਫਗਾਨਿਸਤਾਨ ਮੁੱਖ ਤੌਰ ਤੇ ਜ਼ਾਹਰ ਹੈ ਵੀ ਅਲਟੀਮੇਟਲੀ ਕੋਈ ਵੀ ਜਿਹੜਾ ਫਿਊਚਰ ਦਾ ਰੋਲ ਹੈ ਉਹਦੇ 'ਚ ਉਹਨਾਂ ਦੀ ਸਹਿਮਤੀ ਹੋਣਾ ਜ਼ਰੂਰੀ ਹੈ। ਪਰ ਤੁਸੀਂ ਭਾਰਤ ਦਾ ਹਾਲ ਦੇਖੋ, ਉਹਨਾਂ ਦਾ ਨਾ ਉਹ ਜਿੱਥੇ ਬਾਰਡਰ ਲੱਗਦਾ ਨਾ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਹੈ। ਹਾਂ 2 ਹੈਲੀਕਾਪਟਰ ਉਹਨਾਂ ਨੇ ਅਫਗਾਨਿਸਤਾਨ ਸਰਕਾਰ ਨੂੰ ਦਿੱਤੇ, 2 ਬਿਲੀਅਨ ਦਾ ਰੌਲਾ ਪਾ ਰਹੇ ਨੇ ਜੇ ਅਸੀਂ ਉਹਨਾਂ ਦੀ ਪਾਰਲੀਮੈਂਟ ਬਿਲਡਿੰਗ ਬਣਾਤੀ, 2 ਬਿਲੀਅਨ ਪਤਾ ਨਹੀਂ ਕਿੱਥੇ ਦਿੱਤੇ ਨੇ। ਲੇਕਿਨ ਇਹ ਹੁਣ ਇਸ ਸ਼ਰਾਰਤ 'ਚ ਨੇ ਕਿ ਵੀ ਉਹ ਜਿਹੜੀ ਚਾਬਹਾਰ ਪੋਰਟ ਈਰਾਨ ਦੇ ਵਿੱਚ ਹੈ ਜਿਹਦੀ ਉਹਨਾਂ ਨੇ ਅਮਰੀਕਾ ਨੇ ਜਿੱਥੇ ਇੰਡੀਆ ਨੂੰ ਇਹ ਕਿਹਾ ਕਿ ਜੀ ਅਸੀਂ ਇਹਨਾਂ ਨੂੰ ਛੋਟ ਦਿੱਤੀ ਹੈ, ਛੋਟ ਨਹੀਂ ਹੈ, ਇਹ ਫਿਊਚਰ 'ਚ ਵੀ ਉਸ ਖਿੱਤੇ 'ਚ ਸ਼ਰਾਰਤ ਕਰਨ ਲਈ ਈਰਾਨ ਦੀ ਚਾਬਹਾਰ ਪੋਰਟ ਭਾਰਤ ਰਾਹੀਂ ਜਿਹੜਾ ਅਮਰੀਕਾ ਉੱਥੇ ਆਪਣੀ ਉਂਗਲ ਰੱਖ ਰਿਹਾ। ਔਰ ਇਹ ਹੁਣ ਜਿਹੜਾ ਬਾਸਕੋ ਦੀ ਮੀਟਿੰਗ 'ਚ ਵੀ ਭਾਵੇਂ ਐਜ਼ ਏ ਬੋਲਿਆ ਇਹ ਨਹੀਂ ਹੈ, ਲੇਕਿਨ ਅਮਰੀਕਾ ਜਿਹੜਾ ਇਹਨਾਂ ਦੀ ਉਂਗਲ ਵੀ ਉੱਥੇ ਕਿਤੇ ਨਾ ਕਿਤੇ ਫਸਾਉਣਾ ਚਾਹੁੰਦਾ ਕਿ ਵੀ ਇਹਨਾਂ ਨੂੰ ਵੀ ਜਿਹੜਾ ਕੇਕ 'ਚੋਂ ਕੋਈ ਪਾਈ ਮਿਲ ਜਾਏ ਔਰ ਅਮਰੀਕਾ ਜੇ ਆਪ ਉੱਥੋਂ ਨਿਕਲਦਾ ਵੀ ਹੈ ਤੇ ਆਪਣੀ ਪ੍ਰੈਜ਼ੈਂਸ ਰੱਖੇ। ਸੋ ਮੈਂ ਸਮਝਦਾ ਵੀ ਇਸ ਸਾਰੇ ਦਾ ਜਵਾਬ ਕੀ ਹੈ। ਬਿਲਕੁਲ ਕਿ ਸਾਡੇ ਅਫਗਾਨ ਭਰਾ ਭੈਣਾਂ, ਪਾਕਿਸਤਾਨੀ ਭਰਾ ਭੈਣਾਂ, ਸਾਡੇ ਉਸ ਖਿੱਤੇ ਦੇ ਇਹ ਸਾਰੇ ਲੋਕ ਜਿਹੜੇ ਸਾਡੇ ਹਮਸਾਏ ਨੇ ਇਹ ਸਿਆਣਪ ਤੋਂ ਕੰਮ ਲੈਣ, ਦੇਖਣ ਕਿ ਦੁਸ਼ਮਣ ਕਿੱਥੇ ਹੈ। ਆਪਸ ਦੇ ਵਿੱਚ ਤੁਸੀਂ ਇੰਨੀ ਕਤਲੋਗਾਰ, ਇੰਨਾ ਨੁਕਸਾਨ, ਇੰਨੀ ਬਰਬਾਦੀ ਕਦੋਂ ਤੱਕ। ਆਫਟਰ ਆਲ ਜੇ ਅਸੀਂ ਇਹ ਤਾਂ ਉਹ ਕਰਦੇ ਹਾਂ ਕਿ ਉਹਨਾਂ ਦੇ ਵੀ ਬੱਚੇ ਬੱਚੀਆਂ ਉਹਨਾਂ ਦੇ ਕੀ ਡ੍ਰੀਮ ਹੋਣਗੇ ਕਿ ਉਹ 4 ਚੁਫੇਰੇ ਗੋਲੀਆਂ ਹੀ ਚੱਲ ਰਹੀਆਂ, ਪਤਾ ਨਹੀਂ ਕਿੱਥੇ ਕੋਈ ਖੁਦਕੁਸ਼ ਹਮਲਾਵਰ ਆ ਜਾਣਾ ਔਰ ਕੌਣ ਹੈ ਉਹ ਕਿਹਦੀ ਤਨਖਾਹ ਤੇ ਹੈ, ਉਹ ਕੌਣ ਕਿਹਨੂੰ ਉਹ ਰਿਪਰੈਜ਼ੈਂਟ, ਕਿਸੇ ਨੂੰ ਕੋਈ ਪਤਾ ਨਹੀਂ। ਸੋ ਇਹ ਜਿਹੜੀ ਵਾਰ ਜਿਹੜੀ ਉਹਨਾਂ ਦੀ ਨਹੀਂ ਹੈ, ਉਹਨਾਂ ਦੇ ਗਲ 'ਚ ਮੜ ਦਿੱਤੀ ਗਈ ਔਰ ਉਸ ਸਾਰਿਆਂ ਨੂੰ ਜਿਹੜਾ ਉਹ ਇੱਕ ਉਹਨਾਂ ਦਾ ਗੁਨਾਹ ਇਹ ਜ਼ਰੂਰ ਹੈ ਕਿ ਉਹ ਔਰ ਪਾਕਿਸਤਾਨ ਦਾ ਵੀ ਹੈ ਕਿ ਉਹ ਸੈਂਟਰਲ ਗੇਟਵੇ ਹੈ ਸੈਂਟਰਲ ਏਸ਼ੀਆ ਦਾ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਕਿਤੇ ਜਿਹੜੇ ਨੇ ਉਹ ਸੁਪਰ ਪਾਵਰ ਜਿਹੜੀ ਰਾਈਵਲਰੀ ਹੈ, ਰਸ਼ੀਆ ਵੀ ਆਪਣਾ ਹੈ ਔਰ ਅਮਰੀਕਾ ਵੀ ਆਪਣਾ ਕਰ ਰਿਹਾ।
ਸੋ ਘੱਟੋ ਘੱਟ ਆਪਣੀ ਸਿਆਣਪ ਤੋਂ ਹੀ ਕੰਮ ਲੈਣਾ ਚਾਹੀਦਾ ਤਾਂ ਕਿ ਇਹ ਜਿਹੜੀ ਬਿਨਾਂ ਵਜ੍ਹਾ ਇੰਨਾ ਵੱਡੇ ਪੈਮਾਨੇ ਦੇ ਉੱਤੇ ਖੂਨ ਖਰਾਬਾ ਹੈ ਔਰ ਇਹ ਜਾਨੀ ਨੁਕਸਾਨ ਹੈ, ਮਾਲੀ ਨੁਕਸਾਨ ਹੈ, ਤਬਾਹੀ ਹੈ ਸੋਸਾਇਟੀ ਦੀ, ਇਸ ਨੂੰ ਜਿਹੜਾ ਉਹ ਬਚਾਇਆ ਜਾਏ ਕਿ ਜੀ ਨਾਲ ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤਨੇ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।